ਇਸ ਵੇਲੇ ਦੀ ਬੜੀ ਚਰਚਿਤ ਖਬਰ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੇ ਵਿੱਚ ਚੋਰਾਂ ਦੇ ਤੇ ਲੁੱਟਾਂ-ਖੋਹਾਂ ਕਰਨ ਵਾਲਿਆਂ ਦੇ ਹੌਸਲੇ ਇੰਨੇ ਬੁਲੰਦ ਨੇ ਵੀ ਉਹ ਅੱਜ-ਕੱਲ੍ਹ ਨੁਮਾਇੰਦਿਆਂ ਨੂੰ ਵੀ ਨਹੀਂ ਬਖਸ਼ਦੇ। ਵੱਡੇ-ਵੱਡੇ ਅਹੁਦਿਆਂ ਤੇ ਬੈਠੇ ਲੋਕਾਂ ਨੂੰ ਵੀ ਨਹੀਂ ਬਖਸ਼ ਰਹੇ ਕਿਉਂਕਿ ਉਹਨਾਂ ਦੇ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਦਾ ਕੋਈ ਖੌਫ ਨਹੀਂ ਹੈ ਤੇ ਨਾ ਹੀ ਪੁਲਿਸ ਦਾ ਕੋਈ ਖੌਫ ਹੈ। ਜਿਹੜੀ ਘਟਨਾ ਤਾਜ਼ਾ ਵਾਪਰੀ ਆ, ਓਨਟਾਰੀਓ ਦੇ ਜਿਹੜੇ ਮੁੱਖ ਮੰਤਰੀ ਨੇ ਡਗ ਫੋਰਡ, ਉਹਨਾਂ ਦੇ ਨਾਲ ਵਾਪਰੀ ਆ। ਉਹਨਾਂ ਦੇ ਘਰ ਦੇ ਵਿੱਚ ਟੋਰਾਂਟੋ ਦੇ ਵਿੱਚ ਗੱਡੀ ਚੋਰੀ ਕਰਨ ਆਏ 4 ਨਕਾਬਪੋਸ਼ ਲੁਟੇਰੇ ਪੁਲਿਸ ਨੇ ਉਦੋਂ ਕਾਬੂ ਕੀਤੇ ਜਦੋਂ ਉਹ ਗੱਡੀ ਚੋਰੀ ਕਰਨ ਦੀ ਤਾਕ ਦੇ ਵਿੱਚ ਸੀਗੇ ਤੇ ਘਰ ਦੇ ਵਿੱਚ ਵੜ ਚੁੱਕੇ ਸਨ, ਦਾਖਲ ਹੋ ਚੁੱਕੇ ਸਨ। ਕੈਨੇਡਾ ਦੇ ਵਿੱਚ ਸਰਕਾਰੀ ਮੰਤਰੀਆਂ, ਵਿਧਾਇਕਾਂ ਦੀਆਂ ਘਰੋਂ ਪਹਿਲਾਂ ਵੀ ਗੱਡੀਆਂ ਚੋਰੀ ਦੀਆਂ ਜਿਹੜੀਆਂ ਵਾਰਦਾਤਾਂ ਵਾਪਰੀਆਂ ਨੇ, ਉਹਦੇ ਕਰਕੇ ਅਮਨ ਕਾਨੂੰਨ ਦੀ ਜਿਹੜੀ ਹਾਲਤ ਆ, ਉਹ ਪਹਿਲਾਂ ਵੀ ਸੁਰਖੀਆਂ ਦੇ ਵਿੱਚ ਰਹੀ ਆ, ਪਹਿਲਾਂ ਵੀ ਇਸੇ ਤਰ੍ਹਾਂ ਚਰਚਾਵਾਂ ਦੇ ਵਿੱਚ ਰਹੀ ਆ। ਪਰ ਇਹ ਇੱਕ ਬਹੁਤ ਵੱਡੀ ਗੱਲ ਆ ਵੀ ਕਿਸੇ ਸੂਬੇ ਦੇ ਵਿੱਚ ਕਿਸੇ ਮੁੱਖ ਮੰਤਰੀ ਦੇ ਘਰੋਂ ਗੱਡੀ ਚੋਰੀ ਕਰਨ ਵਾਲੇ ਚੋਰ ਘਰੇ ਵੜ ਜਾਣ ਤੇ ਇੱਥੋਂ ਪਤਾ ਲੱਗਦਾ ਵੀ ਚੋਰਾਂ ਦੇ ਹੌਸਲੇ ਕਿੰਨੇ ਬੁਲੰਦ ਨੇ ਤੇ ਉੱਥੇ ਅਮਨ ਕਾਨੂੰਨ ਦੀ ਜਿਹੜੀ ਹਾਲਤ ਆ, ਉਹ ਕਿਸ ਤਰੀਕੇ ਦੀ ਹੋਊਗੀ। ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਤੇ ਸਟਾਇਰ ਕਰਨ ਵਾਲੀਆਂ, ਉਹਨਾਂ ਦੇ ਉੱਤੇ ਤੰਜ਼ ਕੱਸਣ ਵਾਲੀਆਂ ਜਿਹੜੀਆਂ ਵੀਡੀਓਜ਼ ਨੇ, ਉਹ ਵੀ ਸੋਸ਼ਲ ਮੀਡੀਆ ਤੇ ਆਪਾਂ ਆਮ ਹੀ ਕੈਨੇਡਾ ਦੇ ਵਿੱਚ ਜਿਹੜੇ ਕੰਟੈਂਟ ਕ੍ਰੀਏਟਰ ਨੇ, ਉਹਨਾਂ ਦੇ ਸੋਸ਼ਲ ਮੀਡੀਆ ਤੇ ਆਮ ਹੀ ਦੇਖੀਆਂ ਜਾ ਸਕਦੀਆਂ ਨੇ।